ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵੀਰਜ਼, ਸਾਰਿਆਂ ਤੋਂ ਪਹਿਲਾਂ ਤਾਂ ਤਕਨੀਕੀ ਖਰਾਬੀ ਕਾਰਨ ਅੱਜ ਪ੍ਰੋਗਰਾਮ ਥੋੜ੍ਹਾ ਜਿਹਾ ਦੇਰ ਨਾਲ ਸ਼ੁਰੂ ਕਰ ਰਹੇ ਹਾਂ, ਇਸ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਜਿਵੇਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਰੱਜ ਕੇ ਮੀਡੀਆ ਅਤੇ ਲੋਕਾਂ ਵਿੱਚ ਉਛਾਲਿਆ ਜਾ ਰਿਹਾ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਸਿਆਸੀ ਪਾਰਟੀਆਂ ਦੇ ਦਾਅਵੇ ਅਸਲੀਅਤ ਤੋਂ ਭਰੇ ਹਨ। 10 ਦਸੰਬਰ ਨੂੰ ਹਿਊਮਨ ਰਾਈਟਸ ਡੇ ਮੌਕੇ ਚੰਡੀਗੜ੍ਹ ਵਿਖੇ ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਇੱਕ ਮੀਟਿੰਗ ਹੋਈ, ਜਿਸ ਵਿੱਚ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਨੁਮਾਇੰਦਿਆਂ, ਸਿਆਸਤਦਾਨਾਂ ਅਤੇ ਪਾਣੀਆਂ ਦੇ ਮਸਲੇ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਬਾਰੇ ਵਿਚਾਰ ਚਰਚਾ ਕੀਤੀ ਗਈ ਕਿ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ, ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਸ ਮੀਟਿੰਗ ਵਿੱਚ ਕਿਹੜੇ ਪਹਿਲੂਆਂ ਨੂੰ ਵਿਚਾਰਿਆ ਗਿਆ ਅਤੇ ਕੀ ਵਿਚਾਰਾਂ ਹੋਈਆਂ, ਇਸ ਸੰਬੰਧੀ ਅੱਜ ਅਸੀਂ ਲਾਇਰਸ ਫਾਰ ਹਿਊਮਨ ਰਾਈਟਸ ਤੋਂ ਐਡਵੋਕੇਟ ਨਵਕਿਰਨ ਸਿੰਘ ਨਾਲ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਸੀ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਨਵਕਿਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਨਵਕਿਰਨ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੀ ਇਹ ਮੀਟਿੰਗ ਹੋਈ ਹੈ, ਪੈਨਲ ਡਿਸਕਸ਼ਨ ਹੋਈ ਹੈ, ਇਸ ਦੇ ਵਿੱਚ ਕਿਹਨੇ ਸ਼ਮੂਲੀਅਤ ਕੀਤੀ ਸੀ ਅਤੇ ਕਿਹੜੇ ਪਹਿਲੂਆਂ 'ਤੇ ਵਿਚਾਰ ਚਰਚਾ ਕੀਤੀ ਗਈ ਹੈ, ਇਸ ਬਾਰੇ ਥੋੜ੍ਹਾ ਜਿਹਾ ਵਿਸਥਾਰ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਅਸਲ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਉਹ ਬੜਾ ਇੰਪੋਰਟੈਂਟ ਮਸਲਾ ਹੈ ਤੇ ਅੱਜ ਕੱਲ੍ਹ ਇਲੈਕਸ਼ਨ ਨੇੜੇ ਹੋਣ ਕਰਕੇ ਲੋਕਾਂ ਦਾ ਧਿਆਨ ਵੀ ਇਹਦੇ ਵੱਲ ਕੇਂਦਰਿਤ ਹੈਗਾ ਜੀ। ਤੁਸੀਂ ਤਿੰਨ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ, ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ, ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਤੇ ਸਿੱਖਸ ਫਾਰ ਹਿਊਮਨ ਰਾਈਟਸ ਨੇ ਇਹ ਵਿਚਾਰ ਕੀਤਾ ਕਿ 10 ਦਸੰਬਰ ਜਿਹੜਾ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਹੈ, ਉਸ ਮੌਕੇ ਤੇ ਇਹਦੇ ਤੇ ਇੱਕ ਡਿਸਕਸ਼ਨ ਰੱਖੀ ਜਾਵੇ ਜੀ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਪਾਣੀ ਇੱਕ ਬੜਾ ਵੱਡਾ ਇੱਕ ਹਿਊਮਨ ਰਾਈਟ ਦਾ ਮਸਲਾ ਹੈਗਾ ਜੀ। ਲੋਕਾਂ ਨੂੰ ਸਾਫ਼ ਪਾਣੀ ਮਿਲਣਾ ਪੀਣ ਵਾਸਤੇ, ਲੋਕਾਂ ਨੂੰ ਪਾਣੀ ਮਿਲਣਾ ਖੇਤੀ ਵਾਸਤੇ ਤੇ ਖੇਤੀ ਤੇ ਆਧਾਰਿਤ ਪੰਜਾਬ ਹੋਣਾ, ਸੋ ਲੋਕਾਂ ਦੀ ਲਾਈਵਲੀਹੁੱਡ ਦੇ ਨਾਲ ਇਹ ਜੁੜਿਆ ਹੋਇਆ ਮਸਲਾ ਹੋਣ ਕਰਕੇ ਅਸੀਂ ਜਿਹੜਾ ਹੈਗਾ ਮਨੁੱਖੀ ਅਧਿਕਾਰ ਦਿਵਸ ਨੂੰ ਇਸ ਤੇ ਡਿਸਕਸ਼ਨ ਰੱਖੀ ਜੀ। ਇਸ ਡਿਸਕਸ਼ਨ ਦੇ ਵਿੱਚ ਮੇਨਲੀ ਜਿਹੜੇ ਸਪੀਕਰ ਸੀਗੇ ਉਹ ਸਰ ਪ੍ਰੀਤਮ ਸਿੰਘ ਕੁਮੇਦਾਰ, ਜਿਹੜੇ ਕਿ ਵਾਟਰ ਇਸ਼ੂਜ਼ ਦੇ ਉੱਤੇ ਮਾਹਿਰ ਗਿਣੇ ਜਾਂਦੇ ਨੇ, ਜੀ। ਉਹ ਇੱਕ ਰਿਟਾਇਰਡ PCS ਅਫਸਰ ਨੇ ਐਂਡ ਉਹਨਾਂ ਕੋਲ ਬੜੀ ਡਿਟੇਲ ਨੌਲੇਜ ਹੈਗੀ ਹੈ। ਅਸੀਂ ਉਹਨਾਂ ਨੂੰ ਬੁਲਾਇਆ। ਸਰ ਗੁਰਦਰਸ਼ਨ ਸਿੰਘ ਜਿਹੜੇ ਹਿਸਟੋਰੀਅਨ ਹੈਗੇ ਨੇ ਉਹਨਾਂ ਨੂੰ ਵੀ ਇਨਵਾਈਟ ਕੀਤਾ ਗਿਆ। ਜੀ। ਸਰ ਮਨਜੀਤ ਸਿੰਘ ਖਹਿਰਾ ਸੀਨੀਅਰ ਐਡਵੋਕੇਟ, ਜਿਹੜੇ ਕਿ 1981-82 ਵਿੱਚ ਉਹਨਾਂ ਨੇ ਲਿਟੀਗੇਸ਼ਨ ਵੀ ਕੀਤੀਆਂ ਕੋਰਟ ਦੇ ਵਿੱਚ, ਜਿਹੜਾ ਡਿਸੀਜਨ ਸੀਗਾ ਇੰਦਰਾ ਗਾਂਧੀ ਦਾ, ਜਿਹਦੇ ਵਿੱਚ ਉਹਨੇ 3 CMs ਦੇ ਸਾਈਨ ਕਰਾਏ, ਉਹਦੇ ਬੇਸ ਤੇ ਪਾਣੀ ਸ਼ੇਅਰ ਕਰਨ ਵਾਲੀ ਜਿਹੜਾ ਡਾਕੂਮੈਂਟ ਹੈ ਉਹਨੂੰ ਚੈਲੰਜ ਕੀਤਾ। ਤੇ ਇੱਕ ਸਰ ਜਗਤਾਰ ਸਿੰਘ ਸਿੱਧੂ ਸੀਗੇ ਆਪਣਾ ਪੱਤਰਕਾਰ। ਸੋ ਮੇਨ ਇਹ 4 ਬੁਲਾਰੇ ਸੀਗੇ ਜਿਨ੍ਹਾਂ ਨੇ ਇਹਨਾਂ ਗੱਲਾਂ ਤੇ ਚਾਨਣਾ ਪਾਇਆ ਤੇ ਬਾਕੀ ਵੱਖ-ਵੱਖ ਜਥੇਬੰਦੀਆਂ ਦੇ ਤੇ ਹੋਰ ਇੰਟਲੈਕਚੁਅਲਸ ਉਹਦੇ 'ਚ ਹਾਜ਼ਰ ਹੋਏ। 100 ਦੇ ਕਰੀਬ ਲੋਕ ਸੀਗੇ ਜਿਨ੍ਹਾਂ ਨੇ ਡਿਸਕਸ਼ਨ ਕੀਤੀ। ਜੀ। ਉਸ ਡਿਸਕਸ਼ਨ ਦੇ ਵਿੱਚੋਂ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਜਿੰਨੀ ਵਾਰੀ ਵੀ ਅਦਾਲਤ ਦੇ ਵਿੱਚ ਕੇਸ ਪਾਇਆ ਗਿਆ, ਚੈਲੰਜ ਕੀਤਾ ਗਿਆ ਕਿ ਜਿਹੜਾ ਵਾਟਰ ਦਾ ਇਸ਼ੂ ਹੈਗਾ ਉਹ ਸਟੇਟ ਸਬਜੈਕਟ ਹੈਗਾ, ਨਾ ਕਿ ਸੈਂਟਰਲ ਸਬਜੈਕਟ। ਜੀ। ਤੇ ਜਿਹੜਾ ਸੈਂਟਰਲ ਗਵਰਨਮੈਂਟ ਸਾਡੇ ਤੇ ਦਬਾਅ ਪਾ ਕੇ ਇਹ ਸਮਝੌਤੇ ਕਰਾ ਰਹੀ ਹੈ ਬਾਰ-ਬਾਰ ਤੇ ਪਾਣੀ ਸ਼ੇਅਰ ਕਰਨ ਲਈ ਮਜਬੂਰ ਕਰ ਰਹੀ ਹੈ, ਸੈਂਟਰਲ ਗਵਰਨਮੈਂਟ ਕੋਲ ਕੋਈ ਇਹਦੇ 'ਚ ਪਾਵਰਜ਼ ਹੀ ਨਹੀਂ ਹੈਗੀਆਂ। ਜੀ। ਸੋ ਇੱਕ ਤਾਂ ਇਹ ਪਹਿਲੂ ਸਾਹਮਣੇ ਆਇਆ। ਦੂਸਰਾ ਪਹਿਲੂ ਆਇਆ ਕਿ ਜਿਹੜਾ ਹੁਣ ਤੱਕ ਪਾਣੀ ਜਾ ਰਿਹਾ ਹੈਗਾ ਉਹਦੇ ਵਾਸਤੇ ਵੀ ਅਸੀਂ ਕੋਈ ਰਾਇਲਟੀ ਦੀ ਕਲੇਮ ਕੀਤੀ ਹੋਈ। ਤੀਜਾ ਪਹਿਲੂ ਇਹ ਆਇਆ ਹੈ ਕਿ ਜਿਹੜੀ ਸਤਲੁਜ ਯਮੁਨਾ ਲਿੰਕ ਹੈਗੀ ਹੈ
ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਵੀ ਕੋਰਟ ਦੇ ਵਿੱਚ ਜਿਹੜਾ ਕੇਸ ਹੁਣ ਗਿਆ ਸੁਪਰੀਮ ਕੋਰਟ ਨੇ ਜਿਹੜੀ ਇੱਕ ਰੈਫਰੈਂਸ ਆਨਸਰ ਕੀਤਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਦਾ, ਉਹਦੇ ਵਿੱਚ ਜਿਹੜਾ ਰੈਫਰੈਂਸ ਆਨਸਰ ਤੋਂ ਬਾਅਦ ਕੀ ਜਿਹੜੀਆਂ ਸਰਕਾਰਾਂ ਨੇ ਉਹ ਤੇ ਕੀ ਐਕਸ਼ਨ ਲੈ ਸਕਦੀਆਂ ਨੇ, ਕਿ ਉਹ ਬਾਉਂਡ ਹੈਗੀਆਂ ਨੇ ਕਿ ਉਸ ਰੈਫਰੈਂਸ ਦੇ ਮੁਤਾਬਿਕ। ਫਿਰ ਇਹ ਵੀ ਉੱਥੇ ਗੱਲ ਹੋਈ ਕਿ ਜਿਹੜਾ ਪਾਣੀ ਹੈਗਾ ਉਹ ਜਿਹੜਾ ਫਾਲਤੂ ਦੂਸਰੇ ਸਟੇਟਸ ਨੂੰ ਜਾ ਰਿਹਾ ਹੈ ਉਹਨੂੰ ਕਿਵੇਂ ਵਾਪਸ ਲੈ ਕੇ ਆਇਆ ਜਾਵੇ, ਤੇ ਜਿਹੜਾ ਪਾਣੀ ਸਾਡੇ ਕੋਲ ਆਲਰੇਡੀ ਹੈਗਾ ਉਹਦਾ ਸਦ-ਉਪਯੋਗ ਵੀ ਕਿਵੇਂ ਕੀਤਾ ਜਾਵੇ। ਸੋ ਹਰ ਪਹਿਲੂ ਤੋਂ ਜਿਹੜਾ ਵਾਟਰ ਦੀ ਜਿਹੜੀ ਇੰਪੋਰਟੈਂਸ ਹੈ ਉਹਨੂੰ ਜਿਹੜਾ ਹੈਗਾ ਬੜੇ ਧਿਆਨ ਨਾਲ ਵਿਚਾਰਿਆ ਗਿਆ ਤੇ ਬੜੀਆਂ ਰਿਵੀਲਿੰਗ ਗੱਲਾਂ ਸਾਹਮਣੇ ਆਈਆਂ ਵੀ ਹਾਲੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ, ਕਿਉਂਕਿ ਜਿਹੜੀ ਜ਼ਿਆਦਤੀ ਸੈਂਟਰਲ ਗਵਰਨਮੈਂਟ ਸਾਡੇ ਨਾਲ ਸਟੇਟਸ ਨਾਲ ਕਰ ਰਹੀ ਹੈ ਉਹਦੀ ਲੀਗਲੀ ਵੀ ਅਸੀਂ ਐਵੀਨਿਊਜ਼ ਹਾਲੇ ਤੱਕ ਨਹੀਂ ਸਾਰੇ ਐਕਸਪਲੋਇਟ ਕੀਤੇ। ਕਿਸੇ ਕੋਰਟ ਨੇ ਇਹ ਨਹੀਂ ਕਿਹਾ ਕਿ ਜਿਹੜੀ ਟ੍ਰੀਟੀਜ਼ ਹੋਈਆਂ ਨੇ ਉਹ ਲੀਗਲੀ ਵੈਲਿਡ ਹੈਗੀਆਂ ਨੇ, ਕਿਉਂਕਿ ਉਹ ਟ੍ਰੀਟੀਜ਼ ਚੈਲੰਜ ਹੋਈਆਂ ਲੇਕਿਨ ਚੈਲੰਜ ਹੋਣ ਤੋਂ ਬਾਅਦ ਕੇਸਿਸ ਵਿਡਰਾਅ ਕਰ ਲਏ ਗਏ। ਕਿਹਨਾਂ ਸਰਕਮਸਟੈਂਸਸ ਵਿਡਰਾਅ ਕੀਤੇ ਗਏ ਉਹ ਸਾਰੇ ਹਾਲੇ ਦੇਖਣ ਦੀ ਲੋੜ ਹੈਗੀ ਹੈ ਜੀ। ਪਰ ਅਜੇ ਤੱਕ ਸੁਪਰੀਮ ਕੋਰਟ ਨੇ ਜਾਂ ਹਾਈ ਕੋਰਟ ਨੇ ਇਹ ਡਿਸੀਜਨ ਨਹੀਂ ਦਿੱਤੀ ਕਿ ਜਿਹੜੀ ਟ੍ਰੀਟੀਜ਼ ਜਿਹੜੀਆਂ ਸੈਂਟਰਲ ਗਵਰਨਮੈਂਟ ਨੇ ਧੱਕੇ ਨਾਲ ਸਾਡੇ ਤੋਂ ਕਰਾਈਆਂ ਨੇ ਕੀ ਉਹ ਕਰਾਉਣ ਦੀ ਉਹਨਾਂ ਦੀ ਯੋਗਤਾ ਹੈਗੀ ਹੈ, ਕੀ ਉਹ ਅਨਕਨਸਟੀਟਿਊਸ਼ਨਲ ਹੈਗੀਆਂ ਨੇ ਜੀ। ਕੀ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਹੈਗਾ ਜਿਹਦੇ ਵਿੱਚ ਸੈਕਸ਼ਨ 78 ਵਿੱਚ ਸੈਂਟਰਲ ਗਵਰਨਮੈਂਟ ਨੂੰ ਪਾਵਰ ਦਿੱਤੀਆਂ ਗਈਆਂ ਵਾਟਰ ਡਿਸਪਿਊਟਸ ਬਾਰੇ ਡਿਸਾਈਡ ਕਰਨ ਦੀਆਂ, ਕੀ ਉਹ ਸੈਕਸ਼ਨ ਅਨਕਨਸਟੀਟਿਊਸ਼ਨਲ ਹੈਗਾ। ਸੋ ਬੜੇ ਪਹਿਲੂ ਇਹਦੇ ਦੇਖੇ ਗਏ ਤੇ ਨਤੀਜਾ ਇਹ ਨਿਕਲਿਆ ਕਿ ਕਾਫੀ ਕੁਝ ਅਜੇ ਕੀਤਾ ਜਾ ਸਕਦਾ ਜੀ। ਨਵਕਿਰਨ ਸਿੰਘ ਜੀ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਜਿਹੜੀ ਲੀਗਲ ਓਪੀਨੀਅਨ ਤੋਂ ਜੇ ਅਸੀਂ ਦੇਖੀਏ ਤਾਂ ਕਾਫੀ ਐਵਨਿਊਜ਼ ਨੇ ਜਿਹੜੇ ਉਹਨਾਂ ਨੂੰ ਹਜੇ ਐਕਸਪਲੋਰ ਕਰਨ ਦੀ ਲੋੜ ਹੈਗੀ ਆ। ਜਿਵੇਂ ਪਹਿਲਾਂ ਜਿਹੜੇ ਕੇਸ ਹੁੰਦੇ ਆ ਉਹ ਸੈਂਟਰ ਦੀ ਜਿਹੜੀ ਹਕੂਮਤ ਹੈਗੀ ਹੈ ਸੈਂਟਰ ਵਰਸਸ ਸਟੇਟ ਹੁੰਦੇ ਆ। ਜੇ ਮੈਂ ਗਲਤ ਨਾ ਹੋਵਾਂ ਤਾਂ ਜਿਹੜੇ ਪਹਿਲਾਂ ਕੇਸਿਸ ਫਾਈਲ ਕੀਤੇ ਗਏ ਆ ਤਾਂ ਉਹ ਕਿਸੇ ਨਾ ਕਿਸੇ ਪੋਲੀਟੀਕਲ ਪ੍ਰੈਸ਼ਰ ਕਰਕੇ ਜਾਂ ਕਿਸੇ ਹੋਰ ਰੀਜ਼ਨ ਕਰਕੇ ਉਹ ਵਿਡਰਾਅ ਕਰ ਲਏ ਜਾਂਦੇ ਆ। ਤਾਂ ਕੀ ਕੋਈ ਇੱਦਾਂ ਦੀ ਪ੍ਰੋਵੀਜ਼ਨ ਹੈਗੀ ਹੈ ਜਿਵੇਂ ਅਸੀਂ PIL ਦੀ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਗੱਲ ਕਰਦੇ ਹਾਂ ਜਾਂ ਕੋਈ ਬਾਹਰੋਂ ਕੋਈ ਆਰਗੇਨਾਈਜੇਸ਼ਨ ਜਾਂ ਕਹਿ ਲਓ ਇਕੱਠੇ ਹੋ ਕੇ ਸੰਗਤ ਰੂਪੀ ਜਿਹੜੇ ਪੰਜਾਬ ਦੇ ਲੋਕ ਹੈਗੇ ਆ, ਜਾਂ ਜਿਵੇਂ ਤੁਸੀਂ ਇੱਕ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ, ਪੈਨਲ ਡਿਸਕਸ਼ਨ ਕੀਤੀ ਹੈ, ਤੁਸੀਂ ਸਾਰੇ ਜਿਹੜੇ ਲਾਇਰਸ ਨੇ ਜਾਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਤੁਸੀਂ ਇਕੱਠੇ ਹੋ ਕੇ ਕੋਈ ਕੇਸ ਫਾਈਲ ਕਰ ਸਕਦੇ ਹੋ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਇਸੇ ਇਹਨਾਂ ਨੂੰ ਜਿਹੜੀਆਂ ਟ੍ਰੀਟੀਜ਼ ਦੀ ਤੁਸੀਂ ਗੱਲ ਕਰਦੇ ਹੋ ਜਾਂ ਰੀਆਰਗਨਾਈਜੇਸ਼ਨ ਐਕਟ ਹੈਗਾ ਉਹਨੂੰ ਚੈਲੰਜ ਕਰਦਿਆਂ। ਪਹਿਲਾ ਇਹ ਤੇ ਦੂਜਾ ਇਹ ਕਿ ਕੀ ਦੁਬਾਰਾ ਜੇ ਪੋਲੀਟੀਕਲੀ ਇਹਨੂੰ ਸਟੇਟ ਵਰਸਸ ਸਟੇਟ ਹੀ ਇਹ ਡੀਲ ਕੀਤਾ ਜਾ ਸਕਦਾ ਤਾਂ ਫਿਰ ਉਹਦੀਆਂ ਕੀ ਆਪਸ਼ਨਸ ਹੈਗੀਆਂ ਨੇ? ਇਸ ਤਰ੍ਹਾਂ ਜੀ ਕਿ ਪੰਜਾਬ ਦਾ ਕੋਈ ਬਸ਼ਿੰਦਾ ਕੇਸ ਕਰ ਸਕਦਾ, ਹਰੇਕ ਕੋਲ ਰਾਈਟ ਹੈ। ਜੇ ਕੋਈ ਐਗਰੀਕਲਚਰਿਸਟ ਹੋਵੇ ਤਾਂ ਵੀ ਠੀਕ ਹੈ, ਜੇ ਕੋਈ ਐਗਰੀਕਲਚਰਿਸਟ ਨਾ ਵੀ ਹੋਵੇ ਉਹ ਵੀ ਕਰ ਸਕਦਾ, ਕਿਉਂਕਿ ਜਦੋਂ ਪਾਣੀ ਪੀਣ ਦਾ ਹੀ ਨਹੀਂ ਰਿਹਾ ਤੇ ਗਰਾਊਂਡ ਵਾਟਰ ਲੈਵਲ ਹੀ ਡਾਊਨ ਹੋ ਗਿਆ ਜੀ, ਉਸ ਵਾਸਤੇ ਵੀ ਜਿਹੜਾ ਹੈਗਾ ਇੰਪੋਰਟੈਂਟ ਹੈ। ਬਟ ਅਗਰ ਕੋਈ ਕਿਸਾਨ ਜਥੇਬੰਦੀਆਂ ਕਰਨ ਜਾਂ ਕੋਈ ਜਿਹੜਾ ਐਗਰੀਕਲਚਰਿਸਟ ਜਿਹੜਾ ਕਿ ਜਿਹਦੀ ਵਾਟਰ ਕਨਾਲ ਬੇਸਡ ਉਹਦੀ ਹੈਗੀ ਹੈ ਜਾਂ ਵਾਟਰ ਬੇਸਡ ਤਾਂ ਸਾਰਿਆਂ ਦੀ ਹੈਗੀ, ਜਿਹਦੇ ਨਾਲ ਕਨਾਲਾਂ ਦਾ ਜਿਹੜਾ ਦਾ ਪਾਣੀ ਲੱਗਦਾ ਹੈ ਜੀ ਉਹ ਜ਼ਿਆਦਾ ਐਪਰੋਪ੍ਰੀਏਟ ਹੋਏਗਾ। ਬਟ ਉਹਦੀ ਇੰਨੀ ਕੋਈ ਵੱਡੀ ਗੱਲ ਨਹੀਂ ਹੈ। ਗੱਲ ਤਾਂ ਹੈਗੀ ਹੈ ਕਿ ਯੋਜਨਾਬੱਧ ਤਰੀਕੇ ਦੇ ਨਾਲ ਕੇਸ ਹਲੇ ਤੱਕ ਕਦੀ ਪੰਜਾਬ ਦੇ ਲੋਕਾਂ ਨੇ ਲੜੇ ਨਹੀਂ। ਅਸੀਂ ਡਿਪੈਂਡੈਂਟ ਰਹੇ ਹਾਂ ਸਰਕਾਰਾਂ ਤੇ ਜੀ। ਸਰਕਾਰਾਂ ਜਦੋਂ ਜੀ ਚਾਹੁੰਦੀਆਂ ਨੇ ਉਦੋਂ ਆਪਣੇ ਪੋਲੀਟੀਕਲ ਮੋਟਿਵਸ ਦੇ ਕਰਕੇ ਸਾਡੇ ਜਿਹੜੇ ਇੰਟਰਸਟ ਹੈ ਉਹਨਾਂ ਨੂੰ ਉਹ ਸੇਫਗਾਰਡ ਕਰਨ ਦੀ ਜਗ੍ਹਾ ਤੇ ਉਹਨੂੰ ਸਮੇਂ ਸਿਰ ਜਿਹੜਾ ਹੈਗਾ ਉਹਨਾਂ ਨੇ ਕੰਪਰੋਮਾਈਜ਼ ਕੀਤਾ। ਸੋ ਮੇਰਾ ਖਿਆਲ ਹੁਣ ਸਮਾਂ ਆ ਗਿਆ ਕਿ ਕੋਈ ਪੀਪਲਸ ਮੂਵਮੈਂਟ ਚਲਾਈ ਜਾਵੇ ਜਿਹਦੇ ਵਿੱਚ ਵਾਸਤੇ ਜਿਹੜਾ ਪੋਲੀਟੀਕਲੀ ਪ੍ਰੈਸ਼ਰ ਵੀ ਪਾਇਆ ਜਾਵੇ, ਅਦਾਲਤ ਦਾ ਵੀ ਬੂਹਾ ਖੜਕਾਇਆ ਜਾਵੇ ਜੀ। ਹੋਰ ਵੀ ਬੜੇ ਤੌਰ ਤਰੀਕੇ ਨੇ ਜਿਨ੍ਹਾਂ ਦੇ ਨਾਲ ਪਾਣੀ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਜਿਸ ਤੇ ਪੰਜਾਬ ਦਾ ਰੈਪੇਰੀਅਨ ਰਾਈਟਸ ਹੈਗੀਆਂ ਉਸ ਨੂੰ ਰੋਕਿਆ ਵੀ ਜਾ ਸਕਦਾ ਤੇ ਹੋਰ ਨਾ ਜਾਵੇ ਇਹਦਾ ਵੀ ਜਿਹੜਾ ਹੈਗਾ ਇੰਤਜ਼ਾਮ ਕੀਤਾ ਜਾ ਸਕਦਾ ਜੀ।
ਨਵਕਿਰਨ ਸਿੰਘ ਜੀ, ਜਿਵੇਂ ਤੁਸੀਂ ਇਸ ਵਿਚਾਰ ਚਰਚਾ ਦੇ ਵਿੱਚ ਬੈਠੇ ਸੀ, ਤੁਸੀਂ ਅਗਵਾਈ ਕੀਤੀ ਹੈ, ਤਾਂ ਤੁਸੀਂ ਕੋਈ ਇਹਦੇ 'ਤੇ ਸਿੱਟਾ ਕੱਢਣ ਦਾ ਉਹ ਕੀਤਾ ਕਿ ਐਜ਼ ਐਨ ਆਰਗੇਨਾਈਜੇਸ਼ਨ ਤੁਸੀਂ ਜਿਹੜੀਆਂ 3-4 ਜਥੇਬੰਦੀਆਂ ਦੇ ਨਾਮ ਲਏ ਆ, ਤੁਸੀਂ ਇਕੱਠੇ ਹੋ ਕੇ ਇੱਦਾਂ ਦੀ ਕੋਈ ਲੀਗਲ ਫਾਈਟ ਅਤੇ ਪੋਲੀਟੀਕਲ ਜਿਹੜਾ ਪ੍ਰੈਸ਼ਰ ਹੈਗਾ ਉਹਨੂੰ ਬਿਲਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਕੀ ਇਸ ਬਾਰੇ ਕੋਈ ਵਿਚਾਰ ਚਰਚਾ ਹੋਈ ਹੈ? ਦੇਖੋ, ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਆਰਗੇਨਾਈਜੇਸ਼ਨ ਹੈਗੀਆਂ ਨਾ, ਹੁਣ ਅਸੀਂ ਸਾਡੀਆਂ ਜਿਹੜੀ ਆਰਗੇਨਾਈਜੇਸ਼ਨ ਹੈ ਸੈਲਫ ਫੰਡਡ ਆਰਗੇਨਾਈਜੇਸ਼ਨ ਹੈ ਜੀ। ਅਸੀਂ ਕੰਸਲਟੇਸ਼ਨ ਕਰ ਸਕਦੇ ਹਾਂ, ਕੰਸਲਟੇਸ਼ਨ ਅਸੀਂ ਕੀਤੀ, ਉਹਦੇ 'ਚ ਵਿਚਾਰ ਚਰਚਾ ਹੋਈ, ਲੋਕਾਂ ਦਾ ਧਿਆਨ ਕੇਂਦਰਿਤ ਕੀਤਾ, ਲੇਕਿਨ ਇਹਨਾਂ ਸਾਰੀਆਂ ਮੂਵਮੈਂਟ ਚਲਾਉਣ ਲਈ ਬੜੇ ਵੱਡੇ ਫੰਡਿੰਗ ਦੀ ਲੋੜ ਹੁੰਦੀ ਹੈ ਜੀ। ਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਜਿਹੜਾ ਲੀਡ ਲੈ ਸਕਾਂਗੇ ਇਸ ਕੰਮ ਦੇ ਵਿੱਚ, ਕਿਉਂਕਿ ਸਾਡੇ ਕੋਲ ਕੋਈ ਫੰਡਿੰਗ ਅਵੇਲੇਬਲ ਨਹੀਂ ਹੈਗੀ। ਅਸੀਂ ਡਾਕੂਮੈਂਟੇਸ਼ਨ ਜ਼ਰੂਰ ਸਾਰੀ ਅਰੇਂਜ ਕਰ ਰਹੇ ਹਾਂ, ਜਿਹੜਾ ਹੁਣ ਤੱਕ ਟ੍ਰੀਟੀਜ਼ ਹੋਈਆਂ ਉਹਦੀ ਕਾਪੀਜ਼ ਅਰੇਂਜ ਕਰ ਰਹੇ ਹਾਂ, ਜਿਹੜੀ ਹੁਣ ਤੱਕ ਲੀਗਲ ਫਾਈਟਸ ਹੋਈਆਂ ਉਹਦੀ ਕਾਪੀਜ਼ ਅਰੇਂਜ ਕਰ ਰਹੇ ਹਾਂ, ਤੇ ਸੇਧ ਦੇ ਸਕਦੇ ਹਾਂ, ਲੋਕਾਂ ਨੂੰ ਮਦਦ ਕਰ ਸਕਦੇ ਹਾਂ, ਲੋਕਾਂ ਨੂੰ ਗਾਈਡ ਕਰ ਸਕਦੇ ਹਾਂ, ਪਰ ਮੂਵਮੈਂਟ ਚਲਾਉਣ ਜੋਗੇ ਅਸੀਂ ਨਹੀਂ ਹੈਗੇ ਕਿਉਂਕਿ ਸਾਡੇ ਕੋਲ ਫੰਡਿੰਗ ਕੋਈ ਅਵੇਲੇਬਲ ਨਹੀਂ। ਜੀ। ਨਵਕਿਰਨ ਸਿੰਘ ਜੀ, ਜਦੋਂ ਅਸੀਂ ਇਸੇ 'ਤੇ ਸੈਂਟਰ ਸਰਕਾਰ ਦਾ ਰਵੱਈਆ ਦੇਖਦੇ ਹਾਂ, ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਜਿਹੜਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਹੈ ਜਾਂ ਉਹਦੇ ਤੋਂ ਬਾਅਦ ਜਿਹੜੀਆਂ ਟਰੀਟੀਜ਼ ਹੋਈਆਂ ਨੇ, ਈਵਨ ਜੇ ਅਸੀਂ ਹੁਣ ਦਾ ਦੇਖੀਏ ਤਾਂ ਜਿਹੜਾ ਸੁਪਰੀਮ ਕੋਰਟ ਦੀ ਹੀਅਰਿੰਗ ਦੇ ਵਿੱਚ ਫੈਸਲਾ ਹੋਇਆ ਸੀਗਾ, ਤਾਂ ਉਦੋਂ ਵੀ ਜਿਹੜਾ ਸੈਂਟਰ ਸਰਕਾਰ ਦਾ ਅਟਾਰਨੀ ਜਨਰਲ ਸੀ, ਉਹਨਾਂ ਨੇ ਹਰਿਆਣਾ ਸਟੇਟ ਦਾ ਪੱਖ ਪੂਰਿਆ ਸੀ ਅਤੇ ਉਹ ਜਿਹੜਾ ਸਟੈਂਡ ਸੀ ਉਹਨਾਂ ਦਾ ਉਹ ਪੰਜਾਬ ਦੇ ਖਿਲਾਫ ਸੀ। ਸੋ ਇਹ ਸਾਰੀ ਜਿਹੜੀ ਇਹ ਪੋਲੀਟੀਕਲ ਸਿਚੁਏਸ਼ਨ ਬਣੀ ਹੋਈ ਹੈ, ਤੁਹਾਨੂੰ ਲੱਗਦਾ ਵੀ ਜੋ ਤੁਸੀਂ ਗੱਲਾਂ ਕਰ ਰਹੇ ਹੋ, ਈਵਨ ਐਜ਼ ਅ ਲੀਗਲ ਫਾਈਟ ਦੀ ਵੀ ਜੇ ਅਸੀਂ ਆਪਸ਼ਨ ਐਕਸਪਲੋਰ ਕਰਨੀ ਹੋਵੇ, ਉਹ ਇਹਨਾਂ ਸਰਕਮਸਟੈਂਸਿਸ ਦੇ ਵਿੱਚ ਪੋਸੀਬਲ ਹੈਗੀ ਆ? ਇਸ ਤਰ੍ਹਾਂ ਜੀ ਕਿ ਜਿਹੜਾ ਕੇਸ ਹੁਣ ਅਸੀਂ ਲੇਟੈਸਟ ਗੱਲ ਕਰ ਰਹੇ ਹਾਂ ਉਹ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਸੀਗਾ ਜੀ। ਸੋ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਜਿਹੜਾ ਹੈਗਾ ਉਹਦਾ ਜਵਾਬ ਦੇਣ ਲਈ ਪ੍ਰੈਜ਼ੀਡੈਂਟ ਨੇ ਸੁਪਰੀਮ ਕੋਰਟ ਤੋਂ ਪੁੱਛਿਆ ਸੀਗਾ ਵੀ ਇਹਨਾਂ ਸਰਕਮਸਟੈਂਸਿਸ ਵਿੱਚ ਕੀ SYL ਦੇ ਬਾਰੇ ਕੁਝ ਕਰਨਾ ਚਾਹੀਦਾ ਹੈ ਜਾਂ ਕੀ ਕਰਨਾ ਚਾਹੀਦਾ। ਉਹ 2-3 ਉਹਦੇ ਕੁਐਸਚਨ ਸੀਗੇ, ਲੇਕਿਨ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜਾ ਜਿਸ ਬੇਸ ਦੇ ਉੱਤੇ ਉਹ ਐਗਰੀਮੈਂਟਸ ਹੋਏ ਜੀ, ਉਹਦਾ ਬੇਸ ਹੀ ਇਲੀਗਲ ਹੈਗਾ, ਉਹ ਹਾਲੇ ਤੱਕ ਕਿਸੇ ਕੋਰਟ ਦੇ ਵਿੱਚ ਨਾ ਚੈਲੰਜ ਹੋਇਆ ਤੇ ਨਾ ਕਿਸੇ ਕੋਰਟ ਨੇ ਇਹਦੇ ਬਾਰੇ ਕੁਝ ਕਿਹਾ। ਉਹਦਾ ਲੀਗਲ ਆਧਾਰ ਇਹੀ ਹੈ ਕਿ ਜਿਹੜਾ ਵਾਟਰ ਹੈਗਾ, ਵਾਟਰ ਸਟੇਟ ਲਿਸਟ ਹੈਗਾ, ਤੇ ਉਹਦੀ ਡਿਸੀਜਨ ਜਿਹੜੀ ਹੈਗੀ ਹੈ ਸਟੇਟਸ ਕੋਲ ਪਾਵਰ ਹੈਗੀਆਂ ਨੇ। ਸੋ ਸੈਂਟਰਲ ਗਵਰਨਮੈਂਟ ਦਾ ਜਿਹੜਾ ਐਕਟ ਹੈਗਾ ਉਸ ਐਕਟ ਨੂੰ ਚੈਲੰਜ ਕਰਨਾ ਪਏਗਾ, ਪੰਜਾਬ ਰੀਆਰਗਨਾਈਜੇਸ਼ਨ ਐਕਟ ਨੂੰ, ਜਿਹੜੀ ਉਹਦੀ ਧਾਰਾ ਹੈਗੀ ਹੈ 78 ਉਹਨੂੰ ਚੈਲੰਜ ਕਰਨਾ ਪਵੇਗਾ। ਉਹਨੂੰ ਉਸ ਧਾਰਾ ਨੂੰ ਚੈਲੰਜ ਕਰਨ ਲਈ ਜਿਹੜਾ ਸਾਰੇ ਪੁਰਾਣੇ ਡਾਕੂਮੈਂਟੇਸ਼ਨ, ਸਾਰੇ ਪੁਰਾਣੀ ਜਿਹੜੀਆਂ ਜਜਮੈਂਟਸ ਹੈਗੀਆਂ ਨੇ, ਹੁਣ ਤੱਕ ਜਿੰਨੀ ਲਿਟੀਗੇਸ਼ਨ ਜਿਨ੍ਹਾਂ ਕੋਰਟਸ ਵਿੱਚ ਵੀ ਗਈ, ਕਿਉਂਕਿ ਅਸੀਂ ਸੁਣਿਆ ਕਿ 80s ਵਿੱਚ ਇੱਕ ਕੇਸ ਫਾਈਲ ਕੀਤਾ ਗਿਆ ਸੀਗਾ ਹਾਈ ਕੋਰਟ ਦੇ ਵਿੱਚ, ਜਦੋਂ ਉਹ ਕੇਸ ਨੂੰ ਲਿਸਟ ਕੀਤਾ ਗਿਆ ਤੇ ਉਸ ਪਾਰਟਿਕੂਲਰ ਜੱਜ ਨੂੰ ਜਿਹੜਾ ਹੈਗਾ ਬਾਹਰ ਟ੍ਰਾਂਸਫਰ ਕਰ ਦਿੱਤਾ ਗਿਆ। ਹੁਣ ਇਹ ਲੋਕਾਂ ਨੇ ਉਹਦੇ 'ਚ ਗੱਲ ਕੀਤੀ ਹੈ, ਮੇਰੇ ਪ੍ਰੋਫੈਸ਼ਨ 'ਚ ਆਉਣ ਤੋਂ ਪਹਿਲੇ ਦੀ ਗੱਲ ਹੈ, ਮੈਂ 86 ਪ੍ਰੋਫੈਸ਼ਨ ਜੁਆਇਨ ਕੀਤਾ ਜੀ। ਸੋ 80s ਦੀ ਕੋਈ ਗੱਲ ਕਰ ਰਿਹਾ, ਉਹਦਾ ਵੀ ਸਾਰਾ ਉਹ ਕੇਸ ਫਿਰ ਅਲਟੀਮੇਟਲੀ ਕਹਿੰਦੇ ਸੁਪਰੀਮ ਕੋਰਟ ਨੇ ਕੇਸ ਆਪਣੇ ਕੋਲ ਮੰਗਾ ਲਿਆ ਜੀ। ਹੁਣ ਕਿਸ ਸਰਕਮਸਟੈਂਸਿਸ ਵਿੱਚ ਸੁਪਰੀਮ ਕੋਰਟ ਨੇ ਆਪਣੇ ਕੋਲ ਬੁਲਾਇਆ, ਅਲਟੀਮੇਟਲੀ ਉੱਥੇ ਡਿਸੀਜਨ ਕੋਈ ਨਹੀਂ ਹੋਈ ਕਿਉਂਕਿ ਉਹ ਕੇਸ ਵਿਡਰਾ ਕਰ ਲਿਆ ਗਿਆ ਜੀ। ਸੋ ਬੜੇ ਇਸ ਕੇਸ ਤੇ ਪੋਲਿਟਿਕਸ ਖੇਡੀ ਗਈ ਹੈ ਤੇ ਲੋਕਾਂ ਨਾਲ ਵਿਸ਼ਵਾਸਘਾਤ ਵੀ ਹੋਇਆ, ਸਰਕਾਰਾਂ ਨੇ ਵੀ ਕੀਤਾ। ਸਾਨੂੰ ਲੱਗਦਾ ਹੈ ਕਿ ਅਜੇ ਗੁੰਜਾਇਸ਼ ਹੈਗੀ ਹੈ। ਹੁਣ ਅਸੀਂ ਸਾਰੀ ਡਾਕੂਮੈਂਟੇਸ਼ਨ ਇਕੱਠੀ ਕਰਾਂਗੇ ਤੇ ਫਿਰ ਦੇਖਾਂਗੇ ਵੀ ਕਿੱਥੋਂ ਜੰਗ ਸ਼ੁਰੂ ਕਰਨੀ ਹੈ। ਫਿਰ ਅਸੀਂ ਉਹ ਸਾਰੇ ਡਾਕੂਮੈਂਟਸ ਜਨਤਕ ਵੀ ਕਰਾਂਗੇ। ਫਿਰ ਜੇ ਕੋਈ ਹਮਲਾ ਵੱਜ ਸਕਦਾ ਹੋਇਆ, ਫਾਈਨੈਂਸਿਸ ਅਵੇਲੇਬਲ ਹੋਏ ਤੇ ਜਾਂ ਕੋਈ ਵੀ ਜਥੇਬੰਦੀ ਅੱਗੇ ਆਉਣਾ ਚਾਹਵੇ ਉਹਨੂੰ ਟੇਕ ਅਪ ਕਰ ਸਕੇ ਜੀ। ਸੋ ਤੁਹਾਡਾ ਓਪੀਨੀਅਨ ਇਹ ਹੈਗਾ ਕਿ ਜਿਹੜਾ ਮੋਸਟ ਬੇਸਿਕ ਗਰਾਊਂਡ ਹੈ ਕਿ ਜਿਹਦੇ 'ਤੇ ਕੌਂਸਟੀਟਿਊਸ਼ਨ ਦੇ ਵਿੱਚ ਜਿਹੜਾ ਇਹ ਸਟੇਟਾਂ ਦਾ ਅਧਿਕਾਰ ਹੈਗਾ, ਉਸੇ ਗਰਾਊਂਡ ਦੇ ਉੱਪਰ ਇਹਨੂੰ ਲੀਗਲੀ ਫਾਈਟ ਕੀਤਾ ਜਾ ਸਕਦਾ ਅਤੇ ਦੇਰ ਆਰ ਚਾਂਸਿਸ ਕਿ ਜਿਹੜਾ ਪੰਜਾਬ ਦਾ ਪਾਣੀ ਹੈਗਾ ਉਹਦੇ 'ਤੇ ਰਾਇਲਟੀ ਵੀ ਕਲੇਮ ਕੀਤੀ ਜਾ ਸਕਦੀ ਹੈ, ਉਹ ਬਚਾਇਆ ਵੀ ਜਾ ਸਕਦਾ ਅਤੇ ਜਿਹੜਾ ਹੁਣ ਵਾਧੂ ਜਾਣ ਦੀ ਹੈਗੀ ਆ ਉਹਨੂੰ ਵੀ ਰੋਕਿਆ ਜਾ ਸਕਦਾ ਹੈ। ਬਿਲਕੁਲ ਜੀ, ਬਿਲਕੁਲ। ਸਾਰੇ ਚੀਜ਼ਾਂ ਦਾ ਹੱਲ ਉੱਥੋਂ ਹੀ, ਉਹਦੀ ਜੜ ਫੜਨੀ ਪਏਗੀ।
ਜੀ। ਸੋ ਨਵਕਿਰਨ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਜਿਹੜੀ ਅੱਜ ਦੀ ਹੈਗੀ ਹੈ ਵਿਚਾਰ ਚਰਚਾ ਦੇ ਵਿੱਚ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ ਇਸ ਦੇ ਉੱਪਰ। ਅਤੇ ਅਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖਾਂਗੇ ਜੇ ਕੋਈ ਇੱਦਾਂ ਦੀ ਟਰਨ ਆਉਂਦੀ ਹੈ ਜਾਂ ਕਹਿ ਲਓ ਕਿ ਇੱਦਾਂ ਦਾ ਮਾਹੌਲ ਬਣਦਾ, ਤੁਸੀਂ ਵੀ ਕੇਸ ਬਿਲਡਅਪ ਕਰ ਰਹੇ ਹੋ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਦੇਖਾਂਗੇ ਜੇ ਕੁਛ ਇੱਦਾਂ ਦਾ ਹੋ ਸਕਦਾ ਤਾਂ ਦੁਬਾਰਾ ਫਿਰ ਤੁਹਾਡੇ ਨਾਲ ਇਹਦੇ 'ਤੇ ਇਸੇ ਇਸ਼ੂ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਇਸੇ ਦੇ ਨਾਲ ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।